ਸੀਬੀਪੀ ਐਪ ਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਹੈ। ਜਿਹਨੂੰ ਨਹੀਂ ਪਤਾ ਉਹਨੂੰ ਦੱਸ ਜਾਈਏ ਵੀ ਬਾਈਡਨ ਪ੍ਰਸ਼ਾਸਨ ਨੇ ਇਹ ਐਪ ਬਣਾਈ ਸੀ ਵੀ ਜਦੋਂ ਤੁਸੀਂ ਬਾਰਡਰ ਤੇ ਆਉਂਦੇ ਆ ਵੀ ਇਹ ਐਪ ਦੇ ਜ਼ਰੀਏ ਤੁਸੀਂ ਆਪਣੀ ਅਪਾਇੰਟਮੈਂਟ ਸੈੱਟ ਕਰ ਸਕਦੇ ਆ ਤੇ ਆਓ ਤੇ ਆ ਕੇ ਜਿਹਨੇ ਅਸਾਈਲਮ ਅਪਲਾਈ ਕਰਨਾ ਆ ਜਾਂ ਉਹ ਜਿਹੜੀ ਚੀਜ਼ ਆ ਉਹ ਕਰ ਸਕਦੇ ਆ। ਹੁਣ ਟਰੰਪ ਪ੍ਰਸ਼ਾਸਨ ਨੇ ਐਪ ਉਹੀ ਆ ਪਰ ਉਸਨੂੰ ਕਹਿੰਦੇ ਰੀਪਰਪਸ ਕਰ ਲਿਆ, ਉਸਨੂੰ ਮੁੜ ਦੁਬਾਰਾ ਜਿਹੜਾ ਆ ਇੱਕ ਡਿਫਰੈਂਟ ਢੰਗ ਦੇ ਨਾਲ ਵਰਤ ਰਿਹਾ ਆ। ਨਵਾਂ ਵਰਜਨ ਜਿਹੜਾ ਸੀਬੀਪੀ ਐਪ ਦੇ ਨਾਲ ਮਾਈਗ੍ਰੈਂਟਸ ਨੂੰ ਸੈਲਫ ਡਿਪੋਰਟ ਹੋਣ ਦੀ ਆਪਸ਼ਨ ਜਿਹੜੀ ਉਹ ਦੇਵੇਗਾ। ਇਹ ਐਪ ਜਿੱਥੇ ਅਸਾਈਲਮ ਅਪਾਇੰਟਮੈਂਟ ਸੈਟਅਪ ਕਰਨ ਦੇ ਲਈ ਵਰਤੀ ਜਾਂਦੀ ਸੀ, ਹੁਣ ਕਹਿੰਦੇ ਆ ਵੀ ਜੇ ਤੁਸੀਂ ਭਾਈ ਅਮਰੀਕਾ ਚੋਂ ਆਪਣੇ ਆਪ ਨੂੰ ਖੁਦ ਡਿਪੋਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹ ਐਪ ਦੀ ਵਰਤੋਂ ਕਰ ਸਕਦੇ ਆ। ਕਹਿੰਦੇ ਵੀ ਇਹਦੇ ਵਿੱਚ ਇੰਟੈਂਟ ਟੂ ਡਿਪਾਰਟ ਫਰੋਮ ਯੂਐਸ ਦਾ ਨਵਾਂ ਫੀਚਰ ਇਹ ਐਡ ਕਰ ਦਿੱਤਾ ਗਿਆ। ਸੀਬੀਪੀ 1 ਇਹ ਪਹਿਲਾਂ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਦੇ ਅੰਡਰ ਇਹਦਾ ਇਹ ਨਾਮ ਸੀ, ਸ਼ਾਇਦ ਨਾਮ ਵੀ ਜਿਹੜਾ ਆ ਇਸ ਨੂੰ ਚੇਂਜ ਕੀਤਾ ਜਾਊਗਾ। ਟਰੰਪ ਹੋਣਾ ਨੇ ਪਹਿਲੇ ਦਿਨ ਹੀ ਆਉਂਦਿਆਂ ਹੀ ਇਸ ਐਪ ਨੂੰ ਬੰਦ ਕਰ ਦਿੱਤਾ ਸੀ। ਜਿੰਨਿਆਂ ਦੀਆਂ ਵੀ ਕੋਈ ਕਿਸੇ ਦੀਆਂ ਵੀ ਅਪਾਇੰਟਮੈਂਟਸ ਜੋ ਬਣੀਆਂ ਸੀ ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਯੂਜ਼ਰਸ ਕਹਿੰਦੇ ਵੀ ਹੁਣ ਚੈੱਕ ਕਰ ਸਕਦੇ ਆ ਬਾਰਡਰ ਕ੍ਰਾਸਿੰਗ ਜਿਹੜੇ ਉਹ ਟਾਈਮ, ਕਾਰਗੋ ਕਦੋਂ ਐਂਟਰ ਹੋ ਰਿਹਾ ਆ ਇਸ ਦੇ ਵਿੱਚ। ਸੋ ਇਸ ਦਾ ਨਾਮ ਹੁਣ ਸੀਬੀਪੀ 1 ਤੋਂ ਹਟਾ ਕੇ ਸੀਬੀਪੀ ਹੋਮ ਕਰਕੇ ਕਰ ਦਿੱਤਾ ਗਿਆ ਆ ਤੇ ਇਹਦੇ ਵਿੱਚ ਉਹਨਾਂ ਲੋਕਾਂ ਦੇ ਲਈ ਆਪਸ਼ਨ ਰੱਖੀ ਗਈ ਆ ਸੈਲਫ ਡਿਪੋਰਟ ਕਰਨ ਦੇ ਲਈ ਵੀ ਭਾਈ ਜੇ ਤੁਸੀਂ ਆਪਣੇ ਆਪ ਨੂੰ ਮੁਲਕ ਚੋਂ ਕੱਢਣਾ ਚਾਹੁੰਦੇ ਆ ਵੀ ਤੁਹਾਨੂੰ ਆਈਸ ਵਾਲੇ ਨਾ ਫੜਨ ਜਾਂ ਤੁਹਾਨੂੰ ਇਸ ਚੀਜ਼ ਦਾ ਡਰ ਆ ਵੀ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਆ, ਤਾਂ ਤੁਸੀਂ ਜੇ ਆਪ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਸ ਐਪ ਦੇ ਜ਼ਰੀਏ ਤੁਹਾਨੂੰ ਮੌਕਾ ਮਿਲੇਗਾ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਸੀਬੀਪੀ ਹੋਮ ਐਪ ਸਾਡੇ ਮਿਸ਼ਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀ ਆ, ਬਾਰਡਰ ਨੂੰ ਅਸੀਂ ਹੋਰ ਸਿਕਿਉਰ ਕਰਾਂਗੇ ਤੇ ਇਲੀਗਲ ਏਲੀਅਨਸ ਦੇ ਲਈ ਇੱਕ ਸਿੱਧਾ ਰਾਹ ਅਸੀਂ ਬਣਾ ਰਹੇ ਹਾਂ ਵੀ ਹਾਰਸ਼ਰ ਕਨਸੀਕੁਐਂਸਿਸ ਵੀ ਤੁਹਾਡੇ ਨਾਲ ਸਖਤੀ ਹੋਣ ਤੋਂ ਪਹਿਲਾਂ ਜੇ ਤੁਸੀਂ ਮੁਲਕ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਇਸ ਐਪ ਦੀ ਵਰਤੋਂ ਕਰਕੇ ਮੁਲਕ ਨੂੰ ਛੱਡ ਕੇ ਜਾ ਸਕਦੇ ਆ। ਸੀਬੀਪੀ ਐਪ ਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਹੈ। ਜਿਹਨੂੰ ਨਹੀਂ ਪਤਾ ਉਹਨੂੰ ਦੱਸ ਜਾਈਏ ਵੀ ਬਾਈਡਨ ਪ੍ਰਸ਼ਾਸਨ ਨੇ ਇਹ ਐਪ ਬਣਾਈ ਸੀ ਵੀ ਜਦੋਂ ਤੁਸੀਂ ਬਾਰਡਰ ਤੇ ਆਉਂਦੇ ਆ ਵੀ ਇਹ ਐਪ ਦੇ ਜ਼ਰੀਏ ਤੁਸੀਂ ਆਪਣੀ ਅਪਾਇੰਟਮੈਂਟ ਸੈੱਟ ਕਰ ਸਕਦੇ ਆ ਤੇ ਆਓ ਤੇ ਆ ਕੇ ਜਿਹਨੇ ਅਸਾਈਲਮ ਅਪਲਾਈ ਕਰਨਾ ਆ ਜਾਂ ਉਹ ਜਿਹੜੀ ਚੀਜ਼ ਆ ਉਹ ਕਰ ਸਕਦੇ ਆ। ਹੁਣ ਟਰੰਪ ਪ੍ਰਸ਼ਾਸਨ ਨੇ ਐਪ ਉਹੀ ਆ ਪਰ ਉਸਨੂੰ ਕਹਿੰਦੇ ਰੀਪਰਪਸ ਕਰ ਲਿਆ, ਉਸਨੂੰ ਮੁੜ ਦੁਬਾਰਾ ਜਿਹੜਾ ਆ ਇੱਕ ਡਿਫਰੈਂਟ ਢੰਗ ਦੇ ਨਾਲ ਵਰਤ ਰਿਹਾ ਆ। ਨਵਾਂ ਵਰਜਨ ਜਿਹੜਾ ਸੀਬੀਪੀ ਐਪ ਦੇ ਨਾਲ ਮਾਈਗ੍ਰੈਂਟਸ ਨੂੰ ਸੈਲਫ ਡਿਪੋਰਟ ਹੋਣ ਦੀ ਆਪਸ਼ਨ ਜਿਹੜੀ ਉਹ ਦੇਵੇਗਾ। ਇਹ ਐਪ ਜਿੱਥੇ ਅਸਾਈਲਮ ਅਪਾਇੰਟਮੈਂਟ ਸੈਟਅਪ ਕਰਨ ਦੇ ਲਈ ਵਰਤੀ ਜਾਂਦੀ ਸੀ, ਹੁਣ ਕਹਿੰਦੇ ਆ ਵੀ ਜੇ ਤੁਸੀਂ ਭਾਈ ਅਮਰੀਕਾ ਚੋਂ ਆਪਣੇ ਆਪ ਨੂੰ ਖੁਦ ਡਿਪੋਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹ ਐਪ ਦੀ ਵਰਤੋਂ ਕਰ ਸਕਦੇ ਆ। ਕਹਿੰਦੇ ਵੀ ਇਹਦੇ ਵਿੱਚ ਇੰਟੈਂਟ ਟੂ ਡਿਪਾਰਟ ਫਰੋਮ ਯੂਐਸ ਦਾ ਨਵਾਂ ਫੀਚਰ ਇਹ ਐਡ ਕਰ ਦਿੱਤਾ ਗਿਆ। ਸੀਬੀਪੀ 1 ਇਹ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਅੰਡਰ ਇਹਦਾ ਇਹ ਨਾਮ ਸੀ, ਸ਼ਾਇਦ ਨਾਮ ਵੀ ਜਿਹੜਾ ਆ ਇਸ ਨੂੰ ਚੇਂਜ ਕੀਤਾ ਜਾਊਗਾ। ਟਰੰਪ ਹੋਣਾ ਨੇ ਪਹਿਲੇ ਦਿਨ ਹੀ ਆਉਂਦਿਆਂ ਹੀ ਇਸ ਐਪ ਨੂੰ ਬੰਦ ਕਰ ਦਿੱਤਾ ਸੀ। ਜਿੰਨਿਆਂ ਦੀਆਂ ਵੀ ਕੋਈ ਕਿਸੇ ਦੀਆਂ ਵੀ ਅਪਾਇੰਟਮੈਂਟਸ ਜੋ ਬਣੀਆਂ ਸੀ ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਯੂਜ਼ਰਸ ਕਹਿੰਦੇ ਵੀ ਹੁਣ ਚੈੱਕ ਕਰ ਸਕਦੇ ਆ ਬਾਰਡਰ ਕ੍ਰਾਸਿੰਗ ਜਿਹੜੇ ਉਹ ਟਾਈਮ, ਕਾਰਗੋ ਕਦੋਂ ਐਂਟਰ ਹੋ ਰਿਹਾ ਆ ਇਸ ਦੇ ਵਿੱਚ। ਸੋ ਇਸ ਦਾ ਨਾਮ ਹੁਣ ਸੀਬੀਪੀ 1 ਤੋਂ ਹਟਾ ਕੇ ਸੀਬੀਪੀ ਹੋਮ ਕਰਕੇ ਕਰ ਦਿੱਤਾ ਗਿਆ ਆ ਤੇ ਇਹਦੇ ਵਿੱਚ ਉਹਨਾਂ ਲੋਕਾਂ ਦੇ ਲਈ ਆਪਸ਼ਨ ਰੱਖੀ ਗਈ ਆ ਸੈਲਫ ਡਿਪੋਰਟ ਕਰਨ ਦੇ ਲਈ ਵੀ ਭਾਈ ਜੇ ਤੁਸੀਂ ਆਪਣੇ ਆਪ ਨੂੰ ਮੁਲਕ ਚੋਂ ਕੱਢਣਾ ਚਾਹੁੰਦੇ ਆ ਵੀ ਤੁਹਾਨੂੰ ਆਈਸ ਵਾਲੇ ਨਾ ਫੜਨ ਜਾਂ ਤੁਹਾਨੂੰ ਇਸ ਚੀਜ਼ ਦਾ ਡਰ ਆ ਵੀ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਆ, ਤਾਂ ਤੁਸੀਂ ਜੇ ਆਪ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਸ ਐਪ ਦੇ ਜ਼ਰੀਏ ਤੁਹਾਨੂੰ ਮੌਕਾ ਮਿਲੇਗਾ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਸੀਬੀਪੀ ਹੋਮ ਐਪ ਸਾਡੇ ਮਿਸ਼ਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀ ਆ, ਬਾਰਡਰ ਨੂੰ ਅਸੀਂ ਹੋਰ ਸਿਕਿਉਰ ਕਰਾਂਗੇ ਤੇ ਇਲੀਗਲ ਏਲੀਅਨਸ ਦੇ ਲਈ ਇੱਕ ਸਿੱਧਾ ਰਾਹ ਅਸੀਂ ਬਣਾ ਰਹੇ ਹਾਂ ਵੀ ਹਾਰਸ਼ਰ ਕਨਸੀਕੁਐਂਸਿਸ ਵੀ ਤੁਹਾਡੇ ਨਾਲ ਸਖਤੀ ਹੋਣ ਤੋਂ ਪਹਿਲਾਂ ਜੇ ਤੁਸੀਂ ਮੁਲਕ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਇਸ ਐਪ ਦੀ ਵਰਤੋਂ ਕਰਕੇ ਮੁਲਕ ਨੂੰ ਛੱਡ ਕੇ ਜਾ ਸਕਦੇ ਆ।